का खालसा वाहिगुरू जी की फतेह। मैं तुहाडी होस्ट वीत कौर विद न्यूज़ TV 84 ਦੇ ਨਾਲ। ਦਰਸ਼ਕੋ, ਜਿਵੇਂ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਰਹਿੰਦੇ ਸਿੱਖਾਂ ਤੇ ਹਮੇਸ਼ਾ ਖਤਰੇ ਮੰਡਰਾਉਂਦੇ ਰਹਿੰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਖਤਮ ਹੀ ਕਰ ਛੱਡਿਆ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ TV 84 ਤੇ ਪੰਜਾਬ ਪੁਲਿਸ ਦੇ ਸਾਬਕਾ DGP ਸ਼ਸ਼ੀਕਾਂਤ ਜੀ ਨੇ ਦੱਸਿਆ ਸੀ ਕਿ 85% ਨੌਜਵਾਨ ਮੁੰਡੇ ਕੁੜੀਆਂ ਕਿਵੇਂ ਪੰਜਾਬ ਵਿੱਚ ਇਸ ਵਕਤ ਨਸ਼ੇ ਦੇ ਆਦੀ हो चुके हैं। उन्होंने यह भी दसिया कि किस तरह इस नशे नूं फैलाउण लई समय दी सरकार इन्वॉल्व है, पर कुछ जथेबंदियां जी जान नाल इस कोड नूं पंजाब विचों खत्म करन लई जुड़ रहीआं हन। उन्हां विचों ही अकाली दल पंच प्रधानी जथेबंदी है। अज साडे नाल अकाली दल पंच प्रधानी दे एक्टिंग प्रेसिडेंट सरदार हरपाल सिंह चीमा जुड़ चुके हैं ते असीं उन्हां अपने सवालों दा सिलसिला जारी करदे हां। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी सारे वीरां नूं। जी वीर जी, ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਜਿਹੜਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਦੇ ਵਿੱਚ ਡਰੱਗਸ ਦੇ ਖਿਲਾਫ ਸੈਮੀਨਾਰ ਕਰਵਾਇਆ, ਜਿਸ ਵਿੱਚ ਤੁਸੀਂ ਵੀ ਸ਼ਾਮਿਲ ਸੀ। ਸਾਨੂੰ ਇਸ ਸਾਡੇ TV 84 ਦਰਸ਼ਕਾਂ ਨੂੰ ਇਸ ਸੈਮੀਨਾਰ ਦੇ ਬਾਰੇ ਦੱਸੋ। ਇਹ ਵੀ ਦੱਸੋ ਕਿ ਇਹ ਕਿਵੇਂ ਰਿਹਾ। बहुत वधिया रहा जी। काफ़ी चिरां तो ही मतलब जदों तो असीं श्रोमणी अकाली दल पंच प्रधानी बनाया, असीं अपना इस गल दे लई यतनशील हाँ कि पंजाब दे विचों ड्रग नूं जिहड़ा खत्म किया जाए, क्योंकि सानूं इस गल दा पता है कि जिहड़ा साडा पिछला 2 दहाकियां तो जिहड़ी गवर्नमेंट है, पहलां तां सानूं हथियारां दे नाल पंजाब दे नौजवानां नूं इन्हां ने मारिया ते झूठे पुलिस मुकाबलिਆਂ ते हुण उदों तो ही जेलों के भी ड्रग सप्लाई होंदी रही है। और फिर साडे दूजियां जिहड़ियां खंघ वालियां दवाइयां ने दे के मुंडियां नूं बर्बाद करते रहे, तो हुण भी पंजाब दे विच जिहड़ी ड्रग दी बहुत आदत है। और साडियां ये कोशिशां सदा ही रहीआं ने नाल दी नाल कि असीं समाज दे विचों जिहड़ा ड्रग दा खात्मा करन दे लई कुछ ना कुछ यतनशील रहीए। इस दे लई असीं कई मार्च भी पंजाब दे विच कढे। पिछले दिनां दे विच असीं सिद्धे तौर ते ही मतलब ये जिहड़े लोग सियासतदान इस दे पिछे ਸੀਗੇ ਉਹਨਾਂ ਦਾ ਨਾਂ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਰਿਟਾਂ ਵੀ ਪਾਈਆਂ ਜੀ। ਸੋ ਉਹਨਾਂ ਹਾਈ ਕੋਰਟ ਦੇ ਵਿੱਚ ਰਿਟਾਂ ਪਾਉਣ ਨਾਲ ਪਹਿਲਾਂ ਤਾਂ ਕੋਈ 1-2 ਸਾਲ ਨਹੀਂ ਰਿਐਕਸ਼ਨ ਆਇਆ, ਪਰ ਹੁਣ ਸਾਡੀ ਰਿਟ ਪਟੀਸ਼ਨ ਇੱਕ 4-5 ਬੰਦਿਆਂ ਦੀ ਕਲੱਬ ਹੋਈ ਸਾਡੀ ਪਾਰਟੀ ਤੋਂ ਵੀ ਹੈ ਤੇ ਉਹਦੀ 13 ਅਗਸਤ ਡੇਟ ਲੱਗੀ ਹੋਈ ਆ ਤੇ ਉਹਦੇ ਵਿੱਚ ਉਹਨਾਂ ਨੇ ਸਾਬਕਾ DGP ਸ਼ਸ਼ੀਕਾਂਤ ਨੂੰ ਉਹਨਾਂ ਨੂੰ ਬੁਲਾਇਆ ਹੋਇਆ। ਉਹ ਐਜ਼ ਏ ਐਮਐਸ ਕਿਊਰੀਅਸ ਉਹਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲੱਗੇ ਆ। ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡਾ ਹੁਣ ਵੀ ਅਸੀਂ ਉਹਦੇ ਵਿੱਚ ਵੀ ਉਸ ਰਿਪੋਰਟ ਦੇ ਵਿੱਚ ਵੀ ਜਿਹੜੀ ਅਸੀਂ ਉਦੋਂ 13 ਤਰੀਕ ਨੂੰ ਇੱਕ ਬਰੀਫ ਫਾਈਲ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਮੰਗ ਕਰ ਰਹੇ ਹਾਂ ਇਸ ਗੱਲ ਦੀ ਕਿ ਪੰਜਾਬ ਦੇ ਵਿੱਚ ਇੱਕ ਕਮਿਸ਼ਨ ਬਣਾਇਆ ਜਾਵੇ, ਜਿਹੜਾ ਕਮਿਸ਼ਨ ਡਰੱਗ ਨੂੰ ਰੋਕਣ ਦੇ ਲਈ ਤੇ ਡਰੱਗ ਦੇ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਡਰੱਗ ਆ ਕਿਉਂ ਨਹੀਂ ਰੋਕੀ ਜਾ ਰਹੀ, ਨਸ਼ੇ ਕਿਉਂ ਵੱਧਦੇ ਜਾ ਰਹੇ ਆ, ਕਿਸ ਤਰ੍ਹਾਂ ਇਹਨਾਂ ਦੀ ਆਮਦ ਹੋ ਰਹੀ ਹੈ ਤੇ ਕਿਸ ਤਰ੍ਹਾਂ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। ਇਹਦੇ ਲਈ ਉਹ ਕਮਿਸ਼ਨ ਹੈ ਜਿਹੜਾ ਵਰਕ ਕਰੇ ਔਰ ਉਹਨੂੰ ਜੁਡੀਸ਼ੀਅਲ ਉਹ ਹਾਈ ਕੋਰਟ ਦੇ ਥੱਲੇ ਹੋਵੇ, ਨਾ ਕਿ ਕਿਸੇ ਗਵਰਨਮੈਂਟ ਦੇ ਥੱਲੇ ਹੋਵੇ। ਸੋ ਅਸੀਂ ਇਸ ਗੱਲ ਦੀ 13 ਤਰੀਕ ਨੂੰ ਇੱਕ ਬਰੀਫ ਵੀ ਫਾਈਲ ਕਰ ਰਹੇ ਹਾਂ ਹਾਈ ਕੋਰਟ ਦੇ ਵਿੱਚ ਉਸ ਕੇਸ ਦੇ ਸੰਬੰਧ ਵਿੱਚ। ਸੋ ਬਾਕੀ ਦੀ ਗੱਲ ਸੈਮੀਨਾਰਾਂ ਦੀ, ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ DGP ਸ਼ਸ਼ੀਕਾਂਤ ਜੇਲ੍ਹਾਂ ਦੇ DGP ਸੀਗੇ ਉਦੋਂ ਵੀ ਇਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਸਾਡੀ ਇੱਕ ਵਾਰੀ। ਅਸੀਂ TV ਤੇ ਵੀ ਬਹਿਸ ਦੇ ਉੱਤੇ ਵੀ ਇਕੱਠੇ ਹੋਏ ਸੀਗੇ ਤੇ ਉਦੋਂ ਇਹਨਾਂ ਨੂੰ ਦੱਸਿਆ ਸੀ ਇਸ ਗੱਲ ਵੀ ਅਸੀਂ ਜੇਲ੍ਹਾਂ ਦੇ ਵਿੱਚ ਰਹੇ ਹਾਂ ਔਰ ਜੇਲ੍ਹਾਂ ਦੇ ਵਿੱਚ ਡਰੱਗ ਹੈ ਜਿਹੜੀ ਕਿਵੇਂ ਸਪਲਾਈ ਹੁੰਦੀ ਹੈ, ਕਿਵੇਂ ਜਿਹੜੇ ਜੇਲ੍ਹ ਦੇ ਤੁਹਾਡੇ EMPLOYEES ਨੇ ਜਿਹੜੇ ਉਹ ਡਰੱਗ ਸਮਗਲਰਾਂ ਦੇ ਨਾਲ ਮਿਲੇ ਹੋਏ ਨੇ ਔਰ ਇਹਨਾਂ ਨੇ ਆਪਣਾ ਇੱਕ ਜਿਹੜਾ ਆਮਦਨ ਦਾ ਸਾਧਨ ਜਰੀਆ ਬਣਾਇਆ ਹੋਇਆ ਇਸ ਗੱਲ ਦੇ ਲਈ ਕਿ ਉਹ ਡਰੱਗ ਅੰਦਰ ਜਾਂਦੀ ਹੈ। ਔਰ ਉਹ ਇਸ ਗੱਲ ਦੇ ਨਾਲ ਸਹਿਮਤ ਸੀਗੇ। ਉਹਨਾਂ ਨੇ ਆਪਣੀ ਕੋਸ਼ਿਸ਼ ਵੀ ਕੀਤੀ ਆਪਣੇ ਦਿਨਾਂ ਦੌਰਾਨ ਉਹਨੂੰ ਰੋਕਣ ਦੀ, ਪਰ ਇਹ ਧੰਦਾ ਹੀ ਇੰਨਾ ਤਰੀਕੇ ਨਾਲ ਫੈਲਿਆ ਸੀ ਇੰਨੀ ਛੇਤੀ ਇਹ ਰੋਕਿਆ ਨਹੀਂ ਜਾ ਸਕਦਾ ਹੈਗਾ। ਸੋ ਉਹਨਾਂ ਨੇ ਬਾਅਦ ਦੇ ਵਿੱਚ ਇਸ ਗੱਲ ਦਾ ਅਹਿਦ ਕੀਤਾ, ਸਾਡੇ ਨਾਲ ਉਹਦੀਆਂ ਕਈ ਮੀਟਿੰਗਾਂ ਹੋਈਆਂ ਇਸ ਸੰਬੰਧ ਦੇ ਵਿੱਚ ਔਰ ਉਹ ਕਹਿੰਦੇ ਕਿ ਮੈਂ ਮਤਲਬ ਸਿਰਫ ਇਸ ਗੱਲ ਦੇ ਉੱਤੇ ਮੋਹਰੇ ਹੋ ਕੇ ਕੰਮ ਕਰਨਾ ਚਾਹੁੰਦਾ ਕਿ ਤਾਂ ਕਿ ਪੰਜਾਬ ਦੇ ਵਿੱਚ ਆਪਣੀ ਆਉਣ ਵਾਲੀ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਸੋ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਮੋਹਰੇ ਹੋ ਕੇ ਨਿਰਸਵਾਰਥ ਹੋ ਕੇ ਇਸ ਕੰਮ ਦੇ ਲਈ ਕੰਮ ਕਰਿਓ। ਅਸੀਂ ਤੁਹਾਡਾ ਜਿਹੜਾ ਕੋਈ ਵੀ ਕਿਸੇ ਰਾਜਨੀਤਿਕ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ ਮਤਲਬ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚੋਂ ਡਰੱਗ ਦੀ ਜਿਹੜੀ ਹੈ ਇਹ ਆਮਦ ਹੈ ਇਹ ਘਟੇ ਔਰ ਨੌਜਵਾਨਾਂ ਨੂੰ ਰੋਕਿਆ ਜਾ ਸਕੇ। ਸੋ ਇਸ ਦੇ ਸੰਬੰਧ ਵਿੱਚ ਅਸੀਂ ਸਾਰਿਆਂ ਨੇ ਮਿਲ ਬੈਠ ਕੇ ਇੱਕ ਪ੍ਰੋਗਰਾਮ ਲਿਖਿਆ ਜਿਹਦੇ 3 ਪੜਾਅ ਉਹਨਾਂ ਨੇ ਬਣਾਏ ਹੈਗੇ ਆ। ਪਹਿਲਾ ਪੜਾਅ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਂਦੀ ਜਾਵੇ ਤਾਂ ਕਿ ਪਿੰਡਾਂ ਦੇ ਵਿੱਚ ਕਈਆਂ ਜ਼ਿਲ੍ਹਿਆਂ ਦੇ ਵਿੱਚ ਇੱਕ ਪਿੰਡ ਦੇ ਆਲੇ ਦੁਆਲੇ 10-10 ਪਿੰਡ ਏਦਾਂ ਦੇ ਹੈ ਕਿ ਉੱਥੇ ਉਸ ਪਿੰਡ ਤੋਂ ਹੀ ਉਹਨਾਂ
ਉਹਨਾਂ 10 ਪਿੰਡਾਂ ਨੂੰ ਸਮਗਲਿੰਗ ਹੈ ਜਿਹੜੀ ਡਰੱਗ ਦੀ ਸਪਲਾਈ ਹੁੰਦੀ ਆ। ਲੋਕ ਜਾਂਦੇ ਨੇ ਉਸ ਪਿੰਡ ਤੋਂ ਮੋਟਰਸਾਈਕਲਾਂ ਤੇ ਬਹਿ ਕੇ ਉੱਥੇ ਦੇ ਆਉਂਦੇ ਨੇ ਜਿੱਥੇ ਵੀ ਉਹ ਮੰਗਦੇ ਆ। ਸੋ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਔਰ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਨੁੱਕੜ ਮੀਟਿੰਗਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਨਾ ਕੋਈ ਬਾਲਾ ਮਤਲਬ ਨਹੀਂ, ਉਸ ਪਿੰਡ ਤੋਂ 10 ਪਿੰਡਾਂ ਦੇ ਆਲੇ ਦੁਆਲੇ ਪੰਚ ਸਰਪੰਚ ਮੋਹਤਵਰ ਬੰਦੇ ਰਿਟਾਇਰਡ ਪਰਸਨ ਆ ਉਹਨਾਂ ਨੂੰ ਇੱਕ ਪਿੰਡ 'ਚ ਇਕੱਠੇ ਕਰਕੇ ਤੇ ਉਹਨਾਂ ਨੂੰ ਇਸ ਬਾਰੇ ਸੁਚੇਤ ਕੀਤਾ ਜਾਵੇ ਤੇ ਇਹਦੀ ਇੱਕ ਖੁੱਲਾ ਜਿਹਾ ਸੰਗਠਨ ਬਣਾਇਆ ਜਿਹਨੂੰ ਇਹਨਾਂ ਨੇ ਆਲ ਇੰਡੀਆ ਨਸ਼ਾ ਵਿਰੋਧੀ ਮੰਚ ਦਾ ਨਾਂ ਦਿੱਤਾ ਹੈਗਾ ਤਾਂ ਕਿ ਉਹਦੀਆਂ ਇਕਾਈਆਂ ਪਿੰਡਾਂ 'ਚ ਬਣਾਈਆਂ ਜਾਣ, ਸ਼ਹਿਰਾਂ 'ਚ ਵਾਰਡ ਵਾਈਜ਼ ਬਣਾਇਆ ਜਾ ਸਕੇ। ਇਹ ਉਹਨਾਂ ਨੇ ਪਹਿਲੇ ਸਾਲ ਦਾ ਜਿਹੜਾ ਪਹਿਲਾ ਪੜਾਅ ਰੱਖਿਆ ਤੇ ਦੂਜਾ ਪੜਾਅ ਉਹਨਾਂ ਨੇ ਇਹ ਗੱਲ ਰੱਖਿਆ ਵੀ ਸਾਨੂੰ ਗੌਰਮੈਂਟ ਨੂੰ ਇਸ ਗੱਲ ਬਾਰੇ ਆਪਣੀਆਂ ਰਿਪੋਰਟਾਂ ਦੇਣੀਆਂ ਚਾਹੀਦੀਆਂ ਗੌਰਮੈਂਟ ਨੂੰ, ਕੋਰਟਾਂ ਨੂੰ ਵੀ ਇਸ ਥਾਂ ਦੇ ਉੱਤੇ ਆਹ ਜਿਹੜੇ ਪੁਲਿਸ ਆਫੀਸਰ ਇਨਵੋਲਵ ਨੇ ਡਰੱਗ ਦੇ ਵਿੱਚ, ਆਹ ਸਿਆਸਤਦਾਨ ਇਨਵੋਲਵ ਨੇ, ਇਹਨਾਂ ਨੂੰ ਰੋਕਿਆ ਜਾਵੇ। ਸਰਕਾਰ ਨੂੰ ਦੱਸਿਆ ਜਾਵੇ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ, ਕਿਹੜੇ ਕਿਹੜੇ ਥਾਣਿਆਂ ਦੇ ਵਿੱਚ, ਕਿਹੜੇ ਕਿਹੜੇ ਪੁਲਿਸ ਸਟੇਸ਼ਨਾਂ ਦੇ ਵਿੱਚ ਕਿੱਥੇ ਕਿੱਥੇ ਡਰੱਗ ਵਿਕਦੀ ਆ, ਉਹਦੀ ਇਹਨਾਂ ਨੂੰ ਪੂਰੀ ਮਤਲਬ ਜਿਹੜੀ ਆ ਰਿਪੋਰਟਿੰਗ ਕੀਤੀ ਜਾਵੇ। ਜੇ ਤਾਂ ਉਹ ਸਰਕਾਰ ਇਹਨੂੰ ਰੋਕਥਾਮ ਕਰਦੀ ਹੈ ਤੇ ਠੀਕ ਹੈ, ਨਹੀਂ ਤੇ ਤੀਜੇ ਪੜਾਅ ਦੇ ਵਿੱਚ ਅਸੀਂ ਇਸ ਉਹਨਾਂ ਨੇ ਪ੍ਰੋਗਰਾਮ ਬਣਾਇਆ ਹੈਗਾ ਕਿ ਮਤਲਬ ਤੀਜੇ ਪੜਾਅ ਦੇ ਵਿੱਚ ਲੋਕਾਂ ਫਿਰ ਸੜਕਾਂ ਦੇ ਉੱਤਰ ਕੇ ਇਸ ਗੱਲ ਦਾ ਵਿਰੋਧ ਕੀਤਾ ਜਾਊਗਾ। ਸੋ ਇਸ ਸੰਬੰਧ ਵਿੱਚ ਉਹਨਾਂ ਨੇ ਆਪਣਾ ਆਲ ਇੰਡੀਆ ਨਸ਼ਾ ਵਿਰੋਧੀ ਮੰਚ ਕੀਤਾ ਤੇ ਸਾਡੇ ਨਾਲ ਉਹਨਾਂ ਦੀ ਮਤਲਬ ਕਾਫੀ ਚਿਰਾਂ ਤੋਂ ਅਸੀਂ 2-3 ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ ਇਸ ਗੱਲ ਦੇ ਸੰਬੰਧ ਵਿੱਚ ਤੇ ਹੁਣ ਅਸੀਂ ਸੈਮੀਨਾਰ ਕਰਵਾ ਰਹੇ ਹਾਂ ਤਾਂ ਕਿ ਇਹ ਸਾਡਾ ਜਿਹੜਾ ਸੈਮੀਨਾਰ ਕਰਾਉਣਾ ਮੁਕੰਦਪੁਰ ਅਸੀਂ ਕਈ ਏਦਾਂ ਦੇ ਪੰਜਾਬ ਦੇ ਵਿੱਚ ਡਰੱਗ ਰਿਹੈਬਿਲਿਟੇਸ਼ਨ ਸੈਂਟਰ ਨੇ ਬਣੇ ਹੋਏ ਜਿਨ੍ਹਾਂ ਦੇ ਵਿੱਚ ਵੀ ਅਸੀਂ ਜਾ ਰਹੇ ਹਾਂ ਤਾਂ ਕਿ ਉਹ ਕਿੱਦਾਂ ਕੰਮ ਕਰ ਰਹੇ ਨੇ, ਕਿੱਦਾਂ ਉਹ ਮਤਲਬ ਜਿਹੜੀ ਐਂਟੀ ਡਰੱਗ ਹੈ ਜਿਹੜੀ ਇਨਫੋਰਮੇਸ਼ਨ ਆ ਲੋਕਾਂ ਤੱਕ ਪਾਸ ਆਨ ਕਰ ਰਹੇ ਆ ਜਾਂ ਜਿਹੜੇ ਬੱਚੇ ਡਰੱਗ ਦੇ ਵਿੱਚ ਇਨਵੋਲਵ ਹੋਏ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਚੋਂ ਮਤਲਬ ਉਹ ਡਰੱਗ ਨੂੰ ਅਸੀਂ ਡੀ ਐਡਿਕਸ਼ਨ ਹੈ ਜਿਹੜੀ ਉਹਦੀ ਰਿਹੈਬਿਲਿਟੇਸ਼ਨ ਸੈਂਟਰਾਂ ਦੇ ਵਿੱਚ ਉੱਥੇ ਵੀ ਅਸੀਂ ਜਾ ਰਹੇ ਹਾਂ। ਸੋ ਇਸ ਤਰੀਕੇ ਦੇ ਨਾਲ ਅਸੀਂ ਪ੍ਰੋਗਰਾਮ ਬਣਾਇਆ ਹੈਗਾ ਤੇ ਉਹਦੇ 'ਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਹਾਂ। ਸੋ ਜਿਹੜਾ ਇਹਨਾਂ ਨੇ ਪ੍ਰੋਗਰਾਮ ਕਰਾਇਆ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸੀਨੀਅਰ ਵਾਈਸ ਪ੍ਰਧਾਨ ਸਪੂਰਨ ਸਿੰਘ ਚੀਮਾ ਉਦਣ ਆਏ ਹੋਏ ਸੀਗੇ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਅਸੀਂ ਇਸ ਸੰਬੰਧ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਜੋ ਵੀ ਕੋਈ ਮਾਇਕ ਮਦਦ ਲੋਕ ਚੇਤਨਤਾ ਦੇ ਲਈ ਅਸੀਂ ਕਰ ਸਕਦੇ ਹੋਏ ਤੁਹਾਡੇ ਪਿੰਡਾਂ ਤੱਕ ਪਹੁੰਚਣ ਦੀ ਉਹ ਅਸੀਂ ਕਰਾਂਗੇ ਮਤਲਬ। ਸੋ ਬੜਾ ਸਫਲ ਹੈ, ਲੋਕਾਂ ਦਾ ਹੰਗਾਰਾ ਹੈ ਔਰ ਅਸੀਂ ਇਹ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਸ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਉਹ ਸ਼ਾਮਲ ਸੀਗੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ, ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੁਚੇਤ ਲੋਕ ਨੇ, ਜਿਹੜੇ ਮਤਲਬ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡਾ ਜਿਹੜਾ ਨੌਜਵਾਨ ਪੀੜ੍ਹੀ ਹੈ ਉਹ ਡਰੱਗ ਦੇ ਲਈ ਬਰਬਾਦ ਹੋ ਰਹੀ ਹੈ। ਬਾਕੀ ਆਲਮੋਸਟ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਕਈਆਂ ਪਾਰਟੀਆਂ ਜਿੱਦਾਂ ਦੇ ਬੰਦੇ ਬੈਠੇ ਵੀ ਆ ਜਿਹੜੇ ਆਪ ਡਰੱਗ ਦਾ ਧੰਦਾ ਕਰਦੇ ਆ। ਸੋ ਉਹਨਾਂ ਨੇ ਤਾਂ ਸਾਡੀ ਕੀ ਸਪੋਰਟ ਕਰਨੀ ਹੈ, ਪਰ ਕਈਆਂ 'ਚ ਬਹੁਤ ਵਧੀਆ ਬੰਦੇ ਬੈਠੇ ਆ ਜਿਹੜੇ ਜਿਨ੍ਹਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਨਾਲ ਆ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਗੱਲ ਦੀ ਤੇ ਚੱਲ ਰਹੇ ਹਾਂ ਇਸ ਸੰਬੰਧ ਦੇ ਵਿੱਚ। ਜੀ ਬਿਲਕੁਲ ਵੀਰ ਜੀ, ਤੇ ਤੁਸੀਂ ਡਰੱਗ ਰੋਕਣ ਦੀ ਕੋਸ਼ਿਸ਼ ਕਰ ਰਹੇ, ਤੁਹਾਨੂੰ ਇਹ ਵੀ ਦੱਸੋ ਕਿ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਬੈਠੇ ਤੁਹਾਨੂੰ ਦੱਸੋ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਆ, ਮੁੰਡੇ ਕੁੜੀਆਂ ਡਰੱਗਸ ਵੱਲ ਜਾ ਕਿਉਂ ਰਹੇ ਆ? ਕਿ ਕਿਉਂਕਿ ਸਿੱਖੀ ਪ੍ਰਚਾਰ ਸਹੀ ਤਰ੍ਹਾਂ ਹੋ ਨਹੀਂ ਰਿਹਾ ਇਸ ਲਈ ਜਾ ਰਹੇ ਆ ਕਿ ਕੋਈ ਪਰਿਵਾਰਿਕ ਪ੍ਰੋਬਲਮਸ ਆ ਇਸ ਲਈ ਜਾ ਰਹੇ ਨੇ? ਨਹੀਂ ਦੇਖੋ, ਇਹਦਾ ਕੋਈ ਇੱਕ ਕਾਰਨ ਨਹੀਂ ਹੈਗਾ, ਇਹ ਬਹੁਤ ਜ਼ਿਆਦਾ ਕਾਰਨ ਨੇ। ਹਰੇਕ ਥਾਂ ਦੇ ਉੱਤੇ ਹਰੇਕ ਪਰਿਵਾਰ ਦੇ ਵਿੱਚ ਡਿਫਰੈਂਟ ਕਹਾਣੀਆਂ। ਹੁਣ ਕਈ ਪਰਿਵਾਰਾਂ ਦੇ ਵਿੱਚ ਜਿਹੜੀ ਉੱਥੋਂ ਦੀ ਗਰੀਬੀ ਆ, ਨੌਜਵਾਨਾਂ ਦੀ ਬੇਰੁਜ਼ਗਾਰੀ ਹੈ, ਉਹ ਕਾਰਨ ਬਣੀ ਹੋਈ ਹੈ। ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਇਕਨੋਮਿਕਲੀ ਘਰਾਂ ਦੀ ਪੋਜੀਸ਼ਨ ਇੰਨੀ ਵਧੀਆ ਹੋਈ ਹੈ, ਘਰਾਂ ਦੇ ਵਿੱਚ ਇੱਕ ਇੱਕ ਬੱਚਾ ਹੈ, ਉਹ ਇੰਨੇ ਕੁ ਪੈਸੇ ਘਰੋਂ ਲੈ ਕੇ ਜਾਂਦਾ ਜਾਂ ਮਾਂ-ਬਾਪ ਉਹਦੇ ਇੰਨੇ ਅਮੀਰ ਆ ਕਿ ਉਹਨੂੰ ਪੈਸੇ ਦਿੰਦੇ ਆ ਔਰ ਉਹਦਾ ਪਿੱਛੇ ਕੰਟਰੋਲ ਨਹੀਂ ਕਰਦੇ ਕਿ ਪੈਸੇ ਕਿੱਥੇ ਖਰਚ ਕਰਦਾ, ਉਹਨੂੰ ਨਸ਼ਿਆਂ ਦੀ ਲੱਤ ਲੱਗ ਜਾਂਦੀ ਆ। ਬੇਰੁਜ਼ਗਾਰੀ ਇੰਨੀ ਵੱਧ ਚੁੱਕੀ ਹੈ ਉਹਨਾਂ ਨੂੰ ਬੇਰੁਜ਼ਗਾਰੀ ਹੈ ਜਿਹੜੀ ਉਹ ਨੌਜਵਾਨ ਹੈ ਜਿਹੜੇ ਸਾਡੇ ਉਹ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਗਏ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। 14-14 ਸਾਲ ਪੜ੍ਹ ਕੇ ਉਹ ਵੀ ਡਰੱਗ ਦੇ ਵੱਲ ਮਜਬੂਰ ਹੋ ਜਾਂਦੇ ਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀਆਂ ਸਿੱਖ ਧਾਰਮਿਕ ਜਥੇਬੰਦੀਆਂ ਵੀ ਇਸ ਗੱਲ ਦੇ ਲਈ ਜ਼ਿੰਮੇਵਾਰ ਨੇ ਕਿਤੋਂ ਤੱਕ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਇਹਦੇ ਮਾਰੂ ਜਿਹੜੇ ਡਰੱਗ ਦੇ ਹਮਲੇ ਨੇ ਜਾਂ ਸਾਡੀ ਜੋ ਇਹਦੇ ਪ੍ਰਭਾਵ ਨੇ ਸਾਡੇ ਸਰੀਰ ਦੇ ਉੱਤੇ, ਜੋ ਸਾਡੀ ਮਾਨਸਿਕਤਾ ਦੇ ਪ੍ਰਭਾਵ ਨੇ, ਜੋ ਸਾਡੇ ਸਮਾਜ ਦੇ ਉੱਤੇ ਇਸ ਗੱਲ ਦੇ ਪ੍ਰਭਾਵ ਨੇ, ਉਹਨਾਂ ਤੋਂ ਕੋਈ ਅਸੀਂ ਅਵੇਅਰਨੈਸ ਨਹੀਂ ਕਰਦੇ, ਉਹਨਾਂ ਨੂੰ ਕੋਈ ਚੇਤਨਤਾ ਨਹੀਂ ਲਾਉਂਦੇ ਕਿ ਸਾਡੀ ਵਿਲ ਪਾਵਰ ਕਿੰਨੀ ਕਮਜ਼ੋਰ ਹੋ ਜਾਂਦੀ ਆ, ਅਸੀਂ ਸਰੀਰਕ ਤੌਰ ਤੇ ਕਿੰਨੇ ਕਮਜ਼ੋਰ ਹੋ ਜਾਂਦੇ ਆ, ਸਾਡੇ ਤੇ ਮਤਲਬ ਇਹਦੇ ਕਿੱਥੇ ਕਿੱਥੇ ਮਾਰੂ ਹਮਲੇ ਆ ਔਰ ਸਾਡਾ ਪਰਿਵਾਰ ਹੈ ਜਿਵੇਂ ਕਿਵੇਂ ਬਰਬਾਦ ਹੋ ਜਾਂਦਾ, ਬੰਦਾ ਸਮਾਜ ਦੇ ਵਿੱਚ ਕਿਵੇਂ ਆ, ਇਹਦੇ ਬਾਰੇ ਮਤਲਬ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਲੋਕ ਉਹਨਾਂ ਨੂੰ ਪਤਾ ਲੱਗਦਾ ਕਿ ਤੁਸੀਂ ਡਰੱਗ ਕਰਨਾ। ਸੋ ਮੈਨੀ ਰੀਜ਼ਨਸ ਹੈਗੇ ਆ ਮਤਲਬ ਇਸ ਗੱਲ ਦੇ, ਹਰੇਕ ਥਾਂ ਦੇ ਉੱਤੇ ਵੱਖਰੇ ਵੱਖਰੇ ਰੀਜ਼ਨ ਹੈ। ਪਰ ਜਿਹੜੀ ਗੱਲ
ਪ੍ਰੋਬਲਮ ਇਹ ਹੈ ਕਿ ਮਤਲਬ ਜਿਹੜੇ ਇਹਦੇ ਹਮਲਾ ਹੈ ਉਹ ਬਹੁਤ ਮਾਰੂ ਆ, ਜਿਹੜਾ ਇਹ ਰੋਗ ਹੈ ਇੱਕ ਤਰ੍ਹਾਂ ਦਾ, ਮਤਲਬ ਇਹ ਰੋਗ ਬਹੁਤ ਮਾਰੂ ਤੇ ਭਿਆਨਕ ਹੈ। ਤਾਂ ਕਿ ਅਗਰ ਸਿੱਖ ਕੌਮ ਨੇ ਆਪਣੀ ਪਨੀਰੀ ਨੂੰ ਜਾਂ ਨੌਜਵਾਨਾਂ ਨੂੰ ਬਚਾਉਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਤੇ ਸਾਨੂੰ ਮਤਲਬ ਇਸ ਗੱਲ ਦੇ ਲਈ ਬਹੁਤ ਜੰਗੀ ਪੱਧਰ ਦੇ ਉੱਤੇ ਮਤਲਬ ਲਾਮਬੰਦ ਹੋ ਕੇ ਇਸ ਗੱਲ ਨੂੰ ਲੋਕਾਂ ਦੇ ਵਿੱਚ ਚੇਤਨਤਾ ਦੇ ਰੂਪ ਦੇ ਵਿੱਚ, ਨੌਜਵਾਨਾਂ 'ਚ, ਮਾਂ-ਬਾਪ ਦੇ ਵਿੱਚ ਸਭ ਤੋਂ ਵੱਧ ਗੱਲ ਹੈ ਕਿ ਕਈ ਮਾਂ-ਬਾਪ ਵੀ ਇਸ ਗੱਲ ਦੇ ਲਈ ਜ਼ਿੰਮੇਵਾਰ ਨੇ, ਉਹ ਆਪਣੇ ਬੱਚਿਆਂ ਨੂੰ ਇਸ ਗੱਲ ਦੇ, ਕਿਉਂਕਿ ਉਹ ਬੱਚਿਆਂ ਨੂੰ ਜਿਸ ਟਾਈਮ ਦੇ ਵਿੱਚ ਬੱਚਿਆਂ ਨੂੰ ਜ਼ਰੂਰਤ ਹੈ ਆਪਣੇ ਮਾਂ-ਬਾਪ ਦੀ, ਉਹਨਾਂ ਦੀ ਮਤਲਬ ਉਹਨਾਂ ਦੀਆਂ ਸਿੱਖਿਆਵਾਂ ਦੀ ਹੈ, ਉਹ ਉਸ ਸਮੇਂ ਦੇ ਉੱਤੇ ਟਾਈਮ ਨਹੀਂ ਦੇ ਰਹੇ ਉਹਨਾਂ ਨੂੰ, ਉਹ ਬੱਚਿਆਂ ਨੂੰ, ਤੇ ਬੱਚੇ ਮਤਲਬ ਵਿਹਲੇ ਹੋ ਕੇ ਇਸ ਗੱਲ ਦੇ ਉੱਤੇ ਇਸ ਪਾਸੇ ਲੱਗ ਜਾਂਦੇ ਆ। ਮਤਲਬ ਸੋ ਇਕਨੋਮਿਕਲੀ ਅਮੀਰ ਹੋਣਾ, ਗਰੀਬ ਹੋਣਾ, ਮਤਲਬ ਸਾਰੇ ਕਾਰਨ ਹੈ ਜੀ ਇਹਦੇ ਡਰੱਗ ਦੇ ਮਾਰੂ ਹਮਲੇ। ਜੀ ਬਿਲਕੁਲ। ਤੇ ਵੀ ਜੀ ਤੁਸੀਂ ਕਾਰਨ ਵੀ ਦੱਸਦੇ ਕਾਤੇ ਸਾਡੇ ਬੱਚੇ ਕਿਉਂ ਕਰਦੇ ਡਰੱਗਸ, ਤੁਸੀਂ ਰੋਕਣ ਦੇ ਕਾਰਨ ਵੀ ਦੱਸਦੇ ਕਿਸ ਤਰ੍ਹਾਂ ਰੋਕ ਸਕਦੇ ਆ, ਪਰ ਜਿਹੜੇ ਬੱਚੇ ਆਲਰੇਡੀ ਕਰ ਰਹੇ ਡਰੱਗਸ ਉਹਨੂੰ ਕੋਈ ਛਡਾਉਣ ਲਈ, ਉਹਨਾਂ ਡਰੱਗ ਛਡਾਉਣ ਲਈ ਕੋਈ ਜਥੇਬੰਦੀਆਂ ਜੁੜ ਰਹੀਆਂ ਨੇ, ਇਸ ਬਾਰੇ ਵੀ ਦੱਸੋ। ਦੇਖੋ ਗਵਰਨਮੈਂਟ ਨੇ ਵੀ ਉਹਨਾਂ ਨੇ ਇਹ ਵੀ ਦੱਸਿਆ ਵੀ ਮਿਸਟਰ ਸ਼ਸ਼ੀਕਾਂਤ ਨੇ ਕਿਹਾ ਕਿ ਜਦੋਂ ਮੈਂ DGP ਸੀਗਾ ਤੇ ਮੇਰੀਆਂ ਰਿਪੋਰਟਸ ਦੇ ਉੱਤੇ ਮਤਲਬ UNO ਨੇ ਵੀ ਮਤਲਬ ਪੰਜਾਬ ਦੇ ਵਿੱਚ 2-3 ਡਰੱਗ ਸੈਂਟਰ ਖੋਲੇ ਹੋਏ ਆ, ਇੱਕ ਕਪੂਰਥਲੇ ਆ, ਇੱਕ ਹੋਰ ਹੈ ਜਿਹੜੇ ਕਿ ਡੀ ਐਡਿਕਸ਼ਨ ਕਰਦੇ ਆ, ਤੇ ਰੈਬਿਲਿਟੇਸ਼ਨ ਸੈਂਟਰ ਵੀ ਖੋਲੇ ਹੋਏ ਆ ਇਹਨਾਂ ਨੇ। ਰੈੱਡ ਕਰਾਸ ਨੇ ਵੀ ਕੁਝ ਖੋਲੇ ਆ, ਕੁਝ ਪ੍ਰਾਈਵੇਟ ਜਥੇਬੰਦੀਆਂ ਵੀ, ਪ੍ਰਾਈਵੇਟ ਲੋਕਾਂ ਨੇ ਐਜ਼ ਏ ਬਿਜ਼ਨਸ ਵੀ ਇਹ ਬਣਾਇਆ ਹੋਇਆ, ਬਿਜ਼ਨਸ ਦੇ ਤੌਰ ਤੇ ਵੀ ਉਹ ਇਹ ਕੰਮ ਕਰਦੇ ਆ ਕਿ ਉਹ ਨੌਜਵਾਨਾਂ ਨੂੰ ਨਸ਼ੇ ਛਡਾਉਣ ਦਾ ਕੰਮ ਕਰਦੇ ਆ। ਪਰ ਇਹ ਕੋਈ ਜ਼ਿਆਦਾ ਕਾਫੀ ਨਹੀਂ ਹੈਗੇ ਪੰਜਾਬ ਦੇ ਵਿੱਚ। ਇਹ ਕੋਈ ਜਿਨ੍ਹਾਂ ਨੇ ਤਾਂ ਮਤਲਬ ਇਹਨੂੰ ਐਜ਼ ਏ ਪ੍ਰੋਫੈਸ਼ਨਲ ਤੌਰ ਤੇ, ਉਹਦਾ ਇੱਕ ਆਪਣਾ ਪ੍ਰੋਫੈਸ਼ਨ ਤੌਰ ਤੇ ਦੇਖਦੇ ਆ, ਜਿਹੜੇ ਜਿੱਦਾਂ ਰੈੱਡ ਕਰਾਸ ਦੇ, ਹੈਲਥ ਡਿਪਾਰਟਮੈਂਟ ਵਾਲਿਆਂ ਦੇ ਡਰੱਗ ਰੈਬਿਲਿਟੇਸ਼ਨ ਸੈਂਟਰ ਆ, ਉਹ ਚੱਲਦੇ ਕੋਈ ਨਹੀਂ ਹੈਗੇ ਉੱਥੇ। ਕੋਈ ਉਹਨਾਂ ਨੇ ਵਧੀਆ ਕਾਉਂਸਲਰ ਨਹੀਂ ਰੱਖੇ ਹੋਏ, ਦਵਾਈਆਂ ਵਧੀਆ ਨਹੀਂ ਹੈਗੀਆਂ, ਉਹਨਾਂ ਦੀ ਦੇਖਭਾਲ ਵਧੀਆ ਨਹੀਂ ਹੁੰਦੀ ਹੈਗੀ, ਸੋ ਸਟਾਫ ਵਧੀਆ ਨਹੀਂ ਹੈਗਾ। ਤਾਂ ਹੀ ਅਸੀਂ ਇਸ ਗੱਲ ਦੀ ਉਹਨਾਂ ਸਾਰਿਆਂ ਦੀ ਅਸੀਂ ਚਾਹੁੰਦੇ ਹਾਂ ਕਿ ਵੀਡੀਓਗ੍ਰਾਫੀ ਜਿਹੜੇ ਡਰੱਗ ਰੈਬਿਲਿਟੇਸ਼ਨ ਸੈਂਟਰ ਬਣਾਏ ਹੋਏ ਨੇ ਪੰਜਾਬ ਦੇ ਵਿੱਚ, ਅਸੀਂ ਇੱਥੇ ਇੱਕ ਆਪਣੇ ਜਥੇਬੰਦੀ ਬਣਾ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਡਰੱਗ ਰੈਬਿਲਿਟੇਸ਼ਨ ਸੈਂਟਰ ਬਣਾਇਆ, ਵਧੀਆ ਚੱਲਦਾ, 40-50 ਬੰਦੇ ਐਟ ਏ ਟਾਈਮ ਰਹਿੰਦੇ ਆ, ਕਾਉਂਸਲਰ ਵਧੀਆ ਰੱਖੇ ਹੋਏ ਆ, ਅਸੀਂ ਮਤਲਬ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਉਹਨੂੰ ਚਲਾ ਰਹੇ ਹਾਂ ਮਤਲਬ। ਸੋ ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਐਡਾ ਵਧੀਆ ਨਹੀਂ ਹੈਗਾ, ਕੋਈ ਗਵਰਨਮੈਂਟ ਨੇ ਐਡਾ ਵਧੀਆ ਉਪਰਾਲਾ ਨਹੀਂ ਕੀਤਾ ਹੋਇਆ ਕਿ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ ਹੋਵੇ ਕਿ ਜਿਹੜੇ ਬੱਚੇ ਡਰੱਗ ਦੇ ਵਿੱਚ ਆ, ਕੋਈ ਪ੍ਰਾਈਵੇਟ ਜਥੇਬੰਦੀਆਂ ਜਾਂ ਕੋਈ ਆਪਣੇ ਤੌਰ ਦੇ ਉੱਤੇ ਲੋਕ ਵਿਅਕਤੀਗਤ ਤੌਰ ਤੇ 2-3 ਬੰਦੇ ਆ, ਪ੍ਰੋਫੈਸਰ ਲੱਗੇ ਹੋਏ ਆ ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਅੰਮ੍ਰਿਤਸਰ, ਉਹਨਾਂ ਨੇ ਵੀ ਵਿਚਾਰਿਆਂ ਨੇ ਰੈੱਡ ਕਰਾਸ ਦੇ ਥਰੂ ਮਤਲਬ ਇੱਕ ਰੈਬਿਲਿਟੇਸ਼ਨ ਸੈਂਟਰ ਚਲਾਇਆ, ਡਾਕਟਰ ਅੰਬੇਦਕਰ, ਉੱਥੇ ਵੀ ਵਧੀਆ ਕਾਉਂਸਲ ਹੁੰਦੀ ਆ। ਪਰ ਜਿਹੜੇ ਪ੍ਰੋਫੈਸ਼ਨਲ ਬੰਦੇ ਆ ਉਹਨਾਂ ਦੀ ਰੈਬਿਲਿਟੇਸ਼ਨ ਸੈਂਟਰਾਂ ਦੇ ਉੱਤੇ, ਡਰੱਗ ਐਡਿਕਸ਼ਨ ਸੈਂਟਰਾਂ ਦੇ ਉੱਤੇ ਬਹੁਤ ਵੱਡੀ ਘਾਟ ਹੈ, ਪ੍ਰੋਫੈਸ਼ਨਲਿਜ਼ਮ ਦੀ ਬਹੁਤ ਵੱਡੀ ਘਾਟ ਹੈ ਮਤਲਬ ਇਸ ਗੱਲ ਦੇ ਲਈ। ਸੋ ਇਸੇ ਕਰਕੇ ਅਸੀਂ ਇਸ ਗੱਲ ਦੀ ਜਿਹੜੀ ਮੰਗ ਕਰ ਰਹੇ ਹਾਂ 13 ਤਰੀਕ ਨੂੰ ਹਾਈ ਕੋਰਟ ਤੋਂ, ਭਈ ਪੰਜਾਬ ਗਵਰਨਮੈਂਟ ਤਾਂ ਚਾਹੁੰਦੀ ਨਹੀਂ, ਗਵਰਨਮੈਂਟ ਤਾਂ ਇਸ ਗੱਲ ਨੂੰ ਚਲਾਉਣਾ ਨਹੀਂ ਚਾਹੁੰਦੀ, ਕਿਉਂਕਿ ਉਹਨਾਂ ਦੇ ਰੈਬਿਲਿਟੇਸ਼ਨ ਸੈਂਟਰ ਆ ਜਿਹੜੇ ਬੰਦ ਪਏ ਆ। ਅਸੀਂ ਚਾਹੁੰਦੇ ਹਾਂ ਵੀ ਕੋਰਟ ਕਿਸੇ ਜੱਜ ਦੀ, ਕਿਸੇ ਸਿਟਿੰਗ ਜੱਜ ਦੀ ਇਸ ਗੱਲ ਦੇ ਲਈ ਡਿਊਟੀ ਲਾਉਣ, ਜਾਂ ਕਿਸੇ ਐਮੀ ਸਿਕਿਉਰਿਟੀ ਦੀ ਡਿਊਟੀ ਲਾਉਣ, ਉਹਨਾਂ ਨੂੰ ਪਾਗਣ ਦੇਣ, ਤਾਂ ਕਿ ਉਹ ਪੰਜਾਬ ਦੇ ਵਿੱਚ ਦੇਖਣ ਵੀ ਕਿੱਦਾਂ ਇਹਨਾਂ ਨੂੰ ਇਹ ਡਰੱਗ ਨੂੰ ਕਿਵੇਂ ਕੰਟਰੋਲ ਕਰਨਾ। ਜੀ ਬਿਲਕੁਲ। ਤੇ ਵੀ ਜੀ ਇਸੇ ਵਿਸ਼ੇ 'ਤੇ ਅਸੀਂ ਤੁਹਾਨੂੰ ਬ੍ਰੇਕ ਤੋਂ ਬਾਅਦ ਵੀ ਗੱਲਬਾਤ ਕਰਾਂਗੇ। ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਸਾਨੂੰ ਇਸੇ ਤਰ੍ਹਾਂ ਲਾਈਨ ਤੇ ਬਣੇ ਰਹੋ, ਅਸੀਂ ਤੁਹਾਡਾ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਵੀ। तो व्यूअर्स वक्त हो गया एक छोटे से ब्रेक का। कीप वाचिंग न्यूज़ TV 84। द नाउ विल बी राइट बैक आफ्टर अ शॉर्ट ब्रेक।